कभी गाहक आंदा है तो कभी नहीं आता। मार्केटा के बीच भी जाके देखो कि मार्केटा लोग किराए भरते पे लेकिन कारोबार नहीं चीज लोग रोडों से आ गए। बिजली के बिल घट नहीं होए तो आवाम ਨੂੰ उस चीज़ की लगे कि भी वो बजट कितने पेश कर रहे हैं, किस चीज़ का पेश कर रहे हैं। बजट आने तो पहले LPG थी 105 रुपये, उस तो बाद 135-40 विकती रही, ਹੁਣ 125 रुपये ने। ਇਹ ਯਕੀਨ ਮੰਨਣ ਦੀ ਗੱਲ ਹੈ ਕਿ ਅਸੀਂ ਭੁੱਖੇ ਮਰਨ ਵਾਲਾ ਹਿਸਾਬ ਹੋਇਆ ਵਾ ਸਾਡੇ ਨਾਲ। ਇਹ ਲੋਰੀਆਂ ਦੀ ਬਹਾਦਰੀ ਹੈ ਕਿ ਜਿਨ੍ਹਾਂ ਨੂੰ ਵੋਟ ਦੇ ਕੇ ਕਾਮਯਾਬ ਕਰਕੇ ਤੇ ਲੋਰੀਆਂ ਨਾਲ ਹੀ ਜ਼ਿਆਦਤੀ ਕਰਦਾ ਪਿਆ। कोई समझ नहीं आ रही वैसे काम दी वेले जा रहे हैं। अस्सलाम वालेकुम नाज़रीन, मेरा नाम है जुनेद अशरफ ਤੇ ਤੁਸੀਂ ਦੇਖ ਰਹੇ ਹੋ ਬੁਲੇਖਾ ਟੀਵੀ। ਅੱਜ ਅਸੀਂ ਮੌਜੂਦ ਹੈਗੇ ਹਾਂ ਇੱਕ ਸੜਕ ਦੇ ਕਿਨਾਰੇ ਤੇ। ਅਸੀਂ ਇਹ ਸ਼ਹਿਰੀ ਨਾਲ ਗੱਲ ਕਰਾਂਗੇ। अस्सलाम वालेकुम। वालेकुम अस्सलाम। ਭਾਈਜਾਨ ਕੀ ਨਾਮ ਤੁਹਾਡਾ? ख्वाजा नवीद। ਨਵੀਦ ਭਾਈ ਤੁਸੀਂ ਮੈਨੂੰ ਇਹ ਦੱਸੋ ਕਿਦੋਂ ਤੋਂ ਕਾਰੋਬਾਰ ਕਰ ਰਹੇ ਹੋ काफ़ी साल हो गए। ਤੇ ਕਾਰੋਬਾਰ ਦਾ ਇਸ ਟਾਈਮ ਮੌਜੂਦਾ ਹਾਲਾਤ 'ਚ ਬਜਟ ਵੀ ਆ ਗਿਆ ਹੋਇਆ ਕਿ ਕਿਹੋ ਜਿਹੇ ਹਾਲਾਤ ਹੈਗੇ ਨੇ? सर कारोबार के तो फिलहाल कोई हालात नहीं। कभी गाहक आंदा है तो कभी नहीं आता। मार्केटा के बीच भी जाके देखो कि मार्केटा लोग किराए भरते पे लेकिन कारोबार नहीं चीज लोग रोडों से आ गए। तो मजबूरी है की करिए, बच्चों की रोज़ी कमानी है, मसला है वे। तो बजट के इमरान खान ने बजट अच्छा पेश किया है, कोई शक नहीं कि हर चीज़ उन्होंने टैक्स माफ़ कर देते हैं। लेकिन फिलहाल जी महंगाई वो तो फिलहाल कंट्रोल होती नज़र नहीं आ रही। ਇੱਕ ਤਰਫ ਤੁਸੀਂ ਕਹਿ ਰਹੇ ਹੋ ਬਜਟ ਅੱਛਾ ਪੇਸ਼ ਕਰ ਦਿੱਤਾ ਹੈ, ਦੂਸਰੀ ਤਰਫ ਤੁਸੀਂ ਮਹਿੰਗਾਈ ਦਾ ਸ਼ਿਕਵਾ ਵੀ ਕਰਦੇ ਨਜ਼ਰ ਆ ਰਹੇ ਹੋ। ਇਹਦੀ ਕੀ ਵਜ੍ਹਾ ਹੈਗੀ? देखो कि बजट हले पेश होए तजावीज़ आई हैं, जिस वक्त वो पास होएगा मार्केटा लोगों के हथों च कोई सस्ती चीज़ आएगी फिर पता लगेगा हाँ जी इमरान खान ने अच्छा काम किया है। ਤੁਹਾਨੂੰ ਕੀ ਲੱਗਦਾ ਬਜਟ ਪੇਸ਼ ਹੋਣ ਤੋਂ ਬਾਅਦ ਇਹ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਸਾਰੀਆਂ? उम्मीद है कि बच्चा चीज़ें सस्तियाँ हो जाने तो चलो आवाम के हथ कुछ आ जाए। उदो पता लगेगा कि इमरान खान की कौम बजट की रिलीफ देंदा है। हाले तजावीज़ आई हैं, हाले तो कानून पास होना है असैम्बली, फिर उसके बाद पता लगना है हाँ जी आवाम के हथ की आया है कि है। लेकिन जो दसिया गया है कि भाई हर चीज़ ਲੱਭੇ ਲੁਬਾਬ ਇਹੀ ਕਹਿ ਰਹੇ ਤੁਸੀਂ ਜੋ ਕਿਹਾ ਜਾ ਰਿਹਾ ਉਹ ਬਿਹਤਰ ਲੱਗ ਰਿਹਾ ਹੈਗਾ। बिल्कुल। ਤੇ ਤੁਸੀਂ ਹੁਣ ਆਪਣੇ ਬਾਰੇ 'ਚ ਦੱਸੋ ਤੁਹਾਡਾ ਕੰਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ? ਹੁਣ ਗਾਹਕ ਦਾ ਰੁਝਾਨ ਤੁਸੀਂ ਕਿਹਾ ਨਹੀਂ ਹੈਗਾ, ਤੇ ਫਿਰ ਕਿਸ ਤਰ੍ਹਾਂ ਗੁਜ਼ਰ ਬਸਰ ਹੋ ਰਿਹਾ, ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ? नॉर्मल रोटी चलती पई, बस घर का 200-300 400 500 रुपया जो आंदा वो घर की आंटी पक जाती, बस इन्ना ही है वे। बाकी कोई अल्लाह ही बेहतर करे तो करे। ਸਾਡੇ ਨਾਲ ਮੌਜੂਦ ਹੈਗੇ ਨੇ ਇੱਕ ਹੋਰ ਬਜ਼ੁਰਗ ਸ਼ਹਿਰੀ ਜੋ ਰਿਜ਼ਕ ਦੀ ਤਲਾਸ਼ ਵਾਸਤੇ ਸੜਕ ਤੇ ਨਿਕਲੇ ਨੇ। ਆਇਓ ਅਸੀਂ ਉਹਨਾਂ ਨਾਲ ਸਵਾਲ ਕਰਨੇ ਆ। ਵੱਡਿਓ ਕੀ ਹਾਲ ਹੈ ਤੁਹਾਡਾ? जी अलहमदुलिल्लाह। ਵੱਡਿਓ ਤੁਸੀਂ ਮੈਨੂੰ ਇਹ ਦੱਸੋ, ਇਹ ਤੁਸੀਂ ਬਜਟ ਜਿਹੜਾ ਆਇਆ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਬਜਟ ਨਾਲ ਆਵਾਮ ਨੂੰ, ਗਰੀਬ ਆਵਾਮ ਨੂੰ ਕੀ ਲੱਗੇ ਬਜਟ ਨਾਲ? ਬਜਟ ਕੀ ਦੇ ਰਿਹਾ ਹੈ ਸਾਨੂੰ? ਤਾਂ ਮਹਿੰਗਾਈ ਨਾਲ ਹੈ ਕਿ ਵੀ ਹਰ ਜਗ੍ਹਾ ਦੇ ਉੱਤੇ ਮਹਿੰਗਾਈ, ਹਰ ਚੀਜ਼ ਦੇ ਵਿੱਚ ਮਹਿੰਗਾਈ। ਅਗਰ ਕੋਈ ਚੀਜ਼ਾਂ ਘੱਟ ਨਹੀਂ ਹੋਈਆਂ, ਘੀ ਘੱਟ ਨਹੀਂ ਹੋਇਆ, ਚੀਨੀ ਘੱਟ ਨਹੀਂ ਹੋਈ, ਪੱਤੀ ਘੱਟ ਨਹੀਂ ਹੋਈ, ਬਿਜਲੀ ਦੇ ਬਿੱਲ ਘੱਟ ਨਹੀਂ ਹੋਏ, ਤੇ ਆਵਾਮ ਨੂੰ ਉਸ ਚੀਜ਼ ਨਾਲ ਕੀ ਲੱਗੇ ਕਿ ਵੀ ਉਹ ਬਜਟ ਕਿੱਥੇ ਪੇਸ਼ ਕਰ ਰਹੇ ਨੇ, ਕਿਸ ਚੀਜ਼ ਦਾ ਪੇਸ਼ ਕਰ ਰਹੇ ਨੇ, ਕਿਆ ਪੇਸ਼ ਕਰ ਰਹੇ ਨੇ। ਤੁਸੀਂ ਆਵਾਮ ਨੂੰ ਉਸ ਚੀਜ਼ ਨਾਲ ਕੀ ਹੈ? ਤੁਸੀਂ ਇਹੀ ਕਹਿਣਾ ਚਾਹ ਰਹੇ ਹੋ ਬਜਟ ਗਰੀਬ ਬੰਦੇ ਵਾਸਤੇ ਹੈਗਾ ਹੀ ਨਹੀਂ ਹੈ? ਨਹੀਂ ਜੀ, ਨਹੀਂ। ਕਿਉਂਕਿ ਉਹਨੂੰ ਤਾਂ ਇਸ ਚੀਜ਼ ਦਾ ਫਰਕ ਹੀ ਨਹੀਂ ਪੈਣਾ। ਉਹਦੇ 'ਚ ਆਟਾ ਵੀ ਉਹਨੇ ਦਾ ਹੀ ਮਿਲਣਾ ਹੈ, ਚੀਨੀ ਵੀ ਉਹਨੇ ਦੀ ਮਿਲਣੀ, ਹਰ ਸ਼ੈ ਉਹਨੂੰ ਉਹਨੇ ਦੀ ਮਿਲਣੀ ਦੇਖੋ ਹੈਗੀ। ਜੀ ਉਹਨਾਂ ਨੇ ਗੰਦਮ ਦਾ ਰੇਟ 1800 ਰੁਪਏ ਕਰ ਦਿੱਤਾ, ਰੋਟੀ 15 ਰੁਪਏ ਦੀ ਹੋ ਗਈ। ਇਸ ਦਾ ਜਵਾਬਦਾਰ ਉਸ ਦਾ ਕੌਣ ਬਣੇਗਾ? 1 ਕਰੋੜ ਆਬਾਦੀ ਹੈ ਜਿਹੜੀ ਕਿ ਗੰਦਮ ਦੀ ਬਿਜਾਈ ਕਰਦੀ ਹੈ। 20-21 ਕਰੋੜ ਆਬਾਦੀ ਹੈ ਜਿਹੜੀ ਕਿ ਰੋਟੀ ਮੁੱਲ ਲੈ ਕੇ ਖਾਂਦਾ ਹੈ ਜਾਂ ਆਟਾ ਮੁੱਲ ਲੈ ਕੇ ਖਾਂਦਾ ਹੈ। ਉਹ ਕਿਸ ਤਰ੍ਹਾਂ ਪੂਰਾ ਕਰੇਗਾ ਆਪਣਾ ਘਰ? ਕਿਸ ਤਰ੍ਹਾਂ ਆਮ ਆਦਮੀ ਚਲਾਏਗਾ? ਉਹਨੇ ਇੱਕ ਜ਼ਿਮੀਂਦਾਰ ਨੂੰ ਜਾਂ ਚੰਦ ਲੋਕਾਂ ਨੂੰ ਮੁਫਾਦ ਦੇਣ ਵਾਸਤੇ, ਫਾਇਦਾ ਦੇਣ ਵਾਸਤੇ 1800 ਰੁਪਏ ਗੰਦਮ ਦਾ ਰੇਟ ਕਰ ਦਿੱਤਾ। ਆਮ ਆਦਮੀ ਜਿਹੜੀ 21 ਕਰੋੜ ਆਵਾਮ ਹੈ ਉਹ ਤੇ ਮੁੱਲ ਲੈ ਕੇ ਆਟਾ ਖਾਂਦੀ ਹੈ, ਗੰਦਮ ਮੁੱਲ ਲੈ ਕੇ ਖਾਏਗੀ। ਉਹ ਕਿਸ ਤਰ੍ਹਾਂ ਆਪਣਾ ਘਰ ਚਲਾਉਣਗੇ? ਮਹਿੰਗਾਈ ਘੱਟ ਕੀਤੀ ਹੋਵੇ, ਗੰਦਮ ਘੱਟ ਕੀਤੀ ਹੈ, ਚੀਨੀ ਘੱਟ ਕੀਤੀ, ਪੱਤੀ ਘੱਟ ਕੀਤੀ, ਦਾਲਾਂ ਘੱਟ ਕੀਤੀ। ਇਹੀ ਕਹਿਣਾ ਚਾਹ ਰਹੇ ਹੋ ਤੁਸੀਂ ਤੁਹਾਨੂੰ ਬਜਟ ਨਾਲ ਇੰਨਾ ਫਰਕ ਨਹੀਂ ਪੈਂਦਾ ਨਹੀਂ ਜੀ, ਨਹੀਂ। ਜਿੰਨਾ ਮਹਿੰਗਾਈ ਨਾਲ ਪੈਂਦਾ ਮਹਿੰਗਾਈ ਨਾਲ। ਕਿਉਂਕਿ ਤੁਸੀਂ ਰੋਟੀ ਖਾਣੀ ਹੈ ਉਹ ਵੀ ਤੁਸੀਂ ਪੱਲਿਓ ਪੈਸੇ ਲੈ ਪੈਸੇ ਦੇ ਕੇ ਹੀ ਖਾਣੀ ਹੈ ਨਾ ਠੀਕ ਜੀ, ਹੈ। ਜੋ ਮਹਿੰਗੀ ਦੇ ਕੇ ਖਾਣੀ ਹੈ। ਸਾਨੂੰ ਉਸ ਚੀਜ਼ ਦਾ ਕੀ ਮੁਫਾਦ ਹੋਇਆ? ਉਹਦੇ ਬਜਟ ਨਾਲ ਆਵਾਮ ਨੂੰ, ਗਰੀਬ ਨੂੰ ਕੀ ਲੱਗੇ? ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ, ਯੂਨੀਵਰਸਿਟੀ ਕੰਮ ਕਰਦੇ, ਯੂਨੀਵਰਸਿਟੀ ਬੰਦ। ਕਿੱਥੋਂ ਰੋਜ਼ਗਾਰ ਕਮਾਈਏ? ਗੱਡੀ ਲਿਆ ਕੇ ਟੋਜ਼ਰ ਰੋਡ ਦੇ ਉੱਤੇ ਖੜੇ ਹੋ ਕੇ ਤੇ ਅਸੀਂ ਆਪਣੀ ਰੋਜ਼ੀ ਬੱਚਿਆਂ 10 ਬੱਚੇ ਨੇ ਮੇਰੇ, 10 ਬੱਚੇ 10 ਬੱਚੇ ਨੇ ਮੇਰੇ। ਮੈਂ ਇੰਨੀ ਮਹਿੰਗਾਈ 'ਚ ਵੀ 10 ਬੱਚੇ ਨੇ। ਇੰਨੀ ਮਹਿੰਗਾਈ ਦੇ ਵਿੱਚ ਹੁਣ ਅੱਜ ਤੋਂ 10 ਸਾਲ, 15 ਸਾਲ, 20 ਸਾਲ, 25 ਸਾਲ ਪਹਿਲੇ ਜਿਹੜੇ ਬੱਚੇ ਹੋ ਗਏ ਉਹਨਾਂ ਨੂੰ ਵਾਪਸ ਨਹੀਂ ਭੇਜ ਸਕਦੇ। ਉਹਦੇ ਆ ਗਏ ਜੋ ਆ ਗਏ, ਉਹਨਾਂ ਦਾ ਸਿਲਸਿਲਾ ਫਿਰ ਤੁਸੀਂ ਇਹਦੇ 'ਚੋਂ ਪੂਰਾ ਕਰ ਇਸ ਤੋਂ ਪੂਰਾ ਕਰ ਰਹੇ ਹਾਂ। ਛੋਟੇ ਬੱਚੇ ਨੇ, ਦੂਸਰੇ ਬੇਟੇ ਅਜੇ 2 ਨੇ, ਇੱਕ 6 ਸਾਲ ਦਾ, ਇੱਕ 10 ਸਾਲ ਦਾ ਹੈ, ਤੇ ਅਸੀਂ ਬਾਕੀ ਇੱਕ ਬੇਟਾ ਹੈ ਬੜਾ, ਉਹ ਵਿਚਾਰਾ ਮਿਹਨਤ ਮਜ਼ਦੂਰੀ ਉਹ ਕਰਦਾ। ਗਾਹਕ ਦਾ ਰੁਝਾਨ ਵਗੈਰਾ ਹੈਗਾ ਕਿ ਨਹੀਂ ਹੈਗਾ? ਮਾਰਕੀਟ ਜਦ ਤੱਕ ਖੁੱਲੀ ਹੈ ਕੋਈ ਰੁਝਾਨ ਨਹੀਂ ਹੈ ਗਾਹਕ ਦਾ। ਮੇਨ ਦੇ ਉੱਪਰ ਕੋਈ ਗਾਹਕ ਨਹੀਂ ਪੈਂਦਾ। ਇੱਕਾ ਦੁੱਕਾ ਇੱਕ ਵੇਚ ਲਿਆ, 2 ਵੇਚ ਲਿਆ, 4 ਵੇਚ ਲਿਆ, ਉਹਨਾਂ ਦੇ ਵਿੱਚੋਂ 50 ਰੁਪਏ ਪ੍ਰੋਫਿਟ ਹੈ ਸਾਡਾ ਇੱਕ ਟਰੋਜ਼ਰ ਵਿੱਚ। 50 ਰੁਪਏ ਵਿੱਚੋਂ 10 ਬੱਚਿਆਂ ਨੂੰ ਕਿਸ ਤਰ੍ਹਾਂ ਪਾਲਦੇ ਹੋ? ਬਸ ਕਿਸ ਤਰ੍ਹਾਂ ਪਾਲਣਾ ਜੀ? ਭੁੱਖੀ ਕੱਢਣੀ ਹੈ, ਇੱਕ ਟਾਈਮ ਖਾ ਲਈ, ਇੱਕ ਟਾਈਮ ਨਾ ਖਾਧੀ, ਬਸ ਇਸ ਤਰ੍ਹਾਂ ਹੀ ਗੁਜ਼ਾਰਾ ਕਰਨਾ ਹੈ ਨਾ। ਕਿਸ ਤਰ੍ਹਾਂ ਗੁਜ਼ਾਰਾ ਕਰਨਾ ਹੈ?
ਕਿੱਥੋਂ ਲੈ ਕੇ ਆਈਏ? ਚੋਰੀਆਂ ਕਰੀਏ, ਡਕੈਤੀਆਂ ਮਾਰੀਏ, ਕੀ ਕਰੀਏ? ਕਿੱਥੇ ਜਾਈਏ? ਤੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ? ਇਹ ਜਦੋਂ ਦੀ ਯੂਨੀਵਰਸਿਟੀ ਬੰਦ ਹੋਈ ਹੈ ਤਕਰੀਬਨ ਮੇਰੇ ਖਿਆਲ 4-5 ਮਹੀਨੇ ਤੇ ਹੋ ਗਏ। ਉਸ ਤੋਂ ਪਹਿਲੇ ਕੀ ਕਰਦੇ ਸੀ? ਉਸ ਤੋਂ ਪਹਿਲੇ ਵੀ ਮੈਂ ਪਹਿਲੇ ਐਮਸੀਵੀ ਜੌਬ ਕਰਦੇ ਸੀ, ਉਹ 2000 ਦੇ ਵਿੱਚ ਫਾਰਗ ਹੋ ਗਏ ਸੀ, ਕੱਚੀ ਜੌਬ ਸੀ ਡਰਾਈਵਰ ਦੀ। ਉਧਰੋਂ ਫਾਰਗ ਹੋ ਗਏ ਤੇ ਇੱਕ ਗੱਡੀ ਲੈ ਲਈ ਤੇ ਗੱਡੀ ਦੇ ਨਾਲ ਆਪਣਾ ਸਿਲਸਿਲਾ ਬਣਾਉਂਦੇ। ਕਦੇ ਟੈਕਸੀ ਚਲਾ ਲਈ, ਕੋਈ ਸਵਾਰੀ ਮਿਲ ਗਈ, ਨਾ ਮਿਲੀ ਤੇ ਆਪਣੇ ਰੋਡ ਤੇ ਖੜੇ ਹੋ ਕੇ ਟਰੋਜ਼ਰ ਵੇਚ। ਚਲੋ ਅੱਲਾ ਬਰਕਤ ਪਾਵੇ ਵੱਡੇ ਤੁਹਾਡੇ ਕਾਰੋਬਾਰ 'ਚ। ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਸਾਡੇ ਨਾਲ ਮੌਜੂਦ ਨੇ ਰਕਸ਼ਾ ਡਰਾਈਵਰ ਤੇ ਅੰਨਾ ਕੋਲ ਅਸੀਂ ਪੁੱਛਾਂਗੇ ਅੰਨਾ ਦੇ ਕਾਰੋਬਾਰੀ ਹਾਲਾਤ ਕੈਸੇ ਚੱਲ ਰਹੇ ਨੇ। अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਕੀ ਹਾਲ ਤੁਹਾਡਾ? ਠੀਕ ਠਾਕ। ਕੀ ਨਾਮ ਤੁਹਾਡਾ? ਖਾਲਦ। ਖਾਲਿਦ ਭਾਈ ਕਿਦੋਂ ਤੋਂ ਰਕਸ਼ਾ ਚਲਾ ਰਹੇ ਹੋ? ਤਕਰੀਬਨ 5 ਸਾਲ ਹੋ ਗਏ। 5 ਸਾਲ ਹੋ ਗਏ। ਹਾਂਜੀ। ਪਿੱਛੋਂ ਕਿੱਥੋਂ ਦੀ ਹੈਗੇ ਹੋ? ਬੁਰੇ ਵਾਲਾ। ਤੇ ਤੁਸੀਂ ਦੱਸ ਰਹੇ ਹੈਗੇ ਸੀ ਕਿ ਤੁਹਾਡੀ ਜ਼ਮੀਨਾਂ ਹੈਗੀਆਂ। ਮੇਰੇ ਕੋਲ ਅਸੀਂ 3 ਭਾਈ ਹਾਂ, ਤਕਰੀਬਨ ਸਾਡੇ ਕੋਲ 8 ਏਕੜ ਜ਼ਮੀਨ ਹੈ। ਲੇਕਿਨ ਸਾਨੂੰ ਕੋਈ ਚੀਜ਼ ਕਿਸੇ ਪਾਸੇ ਕੋ ਸਾਹ ਲੈਣ ਦੇਵੇ ਤੇ ਫੇਰ ਹੀ ਹੈ। ਖਾਦ ਦਾ ਡੀਲਰ ਵਾਲਾ ਵੇਚ ਲੈਂਦਾ, ਉਹ ਜਦੋਂ ਦਾ ਦਿਲ ਕਰਦਾ ਉਹ 1000-1500 ਰੁਪਏ ਮਹਿੰਗੀ ਕਰ ਦਿੰਦਾ। ਬੀ ਵਾਲਾ ਜਦੋਂ ਦਿਲ ਕਰੇ ਭਾਵੇਂ 1 ਨੰਬਰ ਬੀ ਦੇ ਦੇਵੇ, ਦਿਲ ਕਰੇ। ਮੇਰੀ 2 ਵਾਰੀ ਫਸਲ ਗੱਡੀ ਮੱਕੀ ਛੱਲੀ ਕੋ ਨਹੀਂ ਲੱਗੀ, ਬੀ 2 ਨੰਬਰ ਲੱਭ ਗਿਆ। ਕਿਹਦੇ ਖਿਲਾਫ ਕਾਰਵਾਈ ਕਰਾਂਗੇ? ਤੇ ਕਿੰਦੇ ਕੋਲ ਲਿੱਤਾ ਸੀ ਤੁਸੀਂ ਵੀ? ਉਹਨੂੰ ਪੁੱਛਿਆ ਨਹੀਂ ਜਾ ਕੇ? ਉਹਨੂੰ ਪੁੱਛਿਆ, ਉਹਨੇ ਕਿਹਾ ਜੀ ਮੈਂ ਕਰਾਂ, ਪਿੱਛੋਂ ਕੰਪਨੀ ਇਦਾਂ ਦੇ ਰਹੀ। ਕਿਹੜੀ ਕੰਪਨੀ ਇਹੋ ਜਿਹਾ ਬੀਜ ਦੇ ਰਹੀ ਜਿਹੜੀ ਫਸਲ ਹੀ ਤਬਾਹ ਕਰ ਦੇ, ਨਫਾ ਦੇਣ ਦੀ ਬਜਾਏ ਜਿਹੜੀ ਮਿਹਨਤ ਹੈ ਉਹ ਵੀ ਨੁਕਸਾਨ 'ਚ ਬਦਲ ਜੇ? ਲੋਕ ਇਹਨਾਂ ਲੋਕਾਂ ਨੂੰ ਕੀ ਹੈ? ਇਹਨਾਂ ਲੋਕਾਂ ਨੂੰ ਕੀ ਅਹਿਸਾਸ ਹੈ? ਕੋਈ ਅਹਿਸਾਸ ਹੈ ਕਿਸੇ ਨੂੰ ਕਿ ਅਸੀਂ ਆਪਣੇ ਮੁਲਕ ਨੂੰ ਕਿੱਦਾਂ ਚੁੱਕਣਾ? ਜੀਣਾ ਮਰਨਾ ਹੀ ਭੁੱਲ ਗਏ ਨੇ। ਜੀਣਾ ਮਤਲਬ ਲੋਕਾਂ ਨੂੰ ਫਾਇਦਾ ਦੇਣ ਦੀ ਬਜਾਏ ਹੋਰ ਨੁਕਸਾਨ ਹੋ ਰਿਹਾ। ਨੁਕਸਾਨ ਹੋ ਰਿਹਾ। ਇਹ ਲੋਕ ਸੁਸਾਇਟੀਆਂ ਬਣਾ ਰਹੇ ਨੇ, ਸਾਡਾ ਅਨਾਜ ਦਾ ਸਿਸਟਮ ਖਤਮ ਕਰਦੇ ਪਏ ਨੇ। ਹਾਲਾਂਕਿ ਸਾਡਾ ਮੁਲਕ ਜ਼ਰਈ ਹੈ। ਅਸੀਂ ਅਗਰ ਇਹਨੂੰ ਤਾਂ ਚੁੱਕੀਏ ਜ਼ਰਈ ਮੁਲਕ ਨੂੰ, ਅਸੀਂ ਜ਼ਰਾਤ ਨੂੰ ਚੁੱਕੀਏ, ਅਸੀਂ ਪਤਾ ਨਹੀਂ ਕਿੱਥੇ ਤੇ ਕਿੱਥੇ ਪਹੁੰਚ ਜੀ। ਇਮਰਾਨ ਖਾਨ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਜ਼ਰਾਤ ਨੂੰ ਅਸੀਂ ਉੱਤੇ ਲੈ ਕੇ ਜਾਣਾ। ਹੋਰ ਲੈਣਾ ਕਿੱਥੇ ਲੈ ਕੇ ਜਾਣਾ? ਇੱਥੇ ਮਤਲਬ ਰਾਤ ਵਰਗੇ ਬਹਿਰੀਆ ਟਾਊਨ ਬਣਾਉਂਦੇ ਨੇ 25-25 40-40 ਮਰਬਿਆਂ ਦੇ ਵਿੱਚ। ਜਦੋਂ ਤੁਸੀਂ ਆਪਣੀ ਜ਼ਮੀਨ ਨੂੰ ਨਹੀਂ ਸਿੱਧਾ ਕਰਨਾ, ਤੁਸੀਂ ਵੇਚਣ ਨਹੀਂ ਲੱਗ ਜਾਣਾ ਤਾਂ ਕਰਨਾ ਕੀ ਤੁਸੀਂ? ਤੇ ਤੁਸੀਂ ਦੱਸਿਆ ਹੈਗਾ 8 ਏਕੜ ਤੁਹਾਡੀ ਜ਼ਮੀਨ ਹੈ ਤੇ ਫਿਰ ਤੁਸੀਂ ਰਕਸ਼ਾ ਚਲਾ ਚਾਹੀ ਚਲਾਣਾ ਕਰਨਾ ਕੀ ਹੈ? 20 ਜਾਲੀ ਨਿਕਲ ਆਏ ਨੇ। ਬੀਜ ਵਾਲੀ ਨਿਕਲਿਆ, ਜਦੋਂ ਘਾਟਾ ਹੀ ਪੈਣਾ ਤੇ ਉਦੋਂ ਬਿਹਤਰ ਨਹੀਂ ਠੇਕੇ ਤੇ ਦੇ ਦਿਓ। ਹੁਣ ਤੁਸੀਂ ਠੇਕੇ ਤੇ ਦਿੱਤੀ ਹੋਈ ਹੈ। ਕਿੰਨੇ ਦੇ ਠੇਕੇ ਤੇ ਦਿੱਤੀ ਹੈ? 30,000 ਰੁਪਏ 30,000 ਰੁਪਏ ਏਕੜ? ਉਤੋਂ ਸਾਲ ਦਾ? ਸਾਲ ਦਾ। ਫਿਰ ਵੀ ਹੁਣ ਤੁਸੀਂ ਰਕਸ਼ਾ ਚਲਾ ਰਹੇ ਹੋ। ਚਾਹ ਚਲਾਣਾ, ਬੱਚੇ ਨੇ 4 ਕੀ ਤੇ ਰਕਸ਼ੇ ਜੋ ਸੁਥਰੀ ਅੱਲਾਹ ਤਾਲਾ ਨਿਜ਼ਾਮ ਚਲਾ ਰਿਹਾ। ਬਸ ਅੱਲਾਹ ਤਾਲਾ ਦਿੱਤੀ ਜਾ ਰਿਹਾ। ਤੁਸੀਂ ਇਹ ਹਿਸਾਬ ਲਾਓ ਕਿ ਸਵੇਰੇ 7 ਵਜੇ ਨਿਕਲਣਾ ਪੈਂਦਾ ਤੇ 7 ਵਜੇ ਤੱਕ ਹੈ। ਹੁਣ ਦੇਖੋ ਬਜਟ ਆਇਆ ਵੇ ਤੇ ਇਹ ਨਵੀਦ ਸੁਣਾਈ ਜਾ ਰਹੀ ਹੈ ਕਿ ਪੈਟਰੋਲ ਦਾ ਰੇਟ ਵੱਧ ਜਾਣਾ। ਤੇ ਤੁਹਾਡਾ ਰਿਕਸ਼ਾ ਪੈਟਰੋਲ ਤੇ ਹੈਗਾ ਵੇ ਕਿ ਐਲਪੀਜੀ ਤੇ ਹੈਗਾ? ਐਲਪੀਜੀ ਦੇ। ਐਲਪੀਜੀ ਤੇ ਹੈਗਾ। ਤੇ ਐਲਪੀਜੀ ਮਿਲ ਰਹੀ ਹੈ? ਸਹੀ ਮਿਲ ਰਹੀ? ਕੀ ਰੇਟ? ਐਲਪੀਜੀ ਮਿਲ ਰਹੀ ਹੈ, ਲੇਕਿਨ ਬਜਟ ਆਉਣ ਤੋਂ ਪਹਿਲੇ ਐਲਪੀਜੀ ਸੀ 105 ਰੁਪਏ, ਉਸ ਤੋਂ ਬਾਅਦ 135-40 ਵਿਕਦੀ ਰਹੀ। ਆ ਹੁਣ 125 ਰੁਪਏ ਨੇ। ਹੁਣ 125 ਰੁਪਏ ਤੁਸੀਂ 125 ਰੁਪਏ 125 120 ਇੱਥੇ ਦੇ ਰਹੇ ਨੇ। ਤੇ ਪੈਟਰੋਲ ਦਾ ਰੇਟ ਜਦੋਂ ਵਧੇਗਾ ਐਲਪੀਜੀ ਦਾ ਰੇਟ ਵਧੇਗਾ? ਵਧੇਗਾ, ਆਟੋਮੈਟਿਕ ਵਧੇਗਾ, ਕਿਉਂਕਿ ਜਿਹਨੇ ਲੈਣੀ ਐਲਪੀਜੀ ਉਹਨੇ ਆਪਣਾ ਕਿਰਾਇਆ ਵਧਾਉਣਾ। ਹੁਣ ਕਿਹਾ ਜਾ ਰਿਹਾ ਬਜਟ 'ਚ ਕਿ ਹੁਣ 6 ਰੁਪਏ ਰੇਟ ਵੱਧ ਜਾਣਾ ਪੈਟਰੋਲ ਦਾ। ਹਾਂਜੀ, ਵਧਣਾ, ਬਿਲਕੁਲ ਵਧਣਾ, ਇਹਨਾਂ ਨੇ ਵਧਾਉਣਾ, ਇਹਨਾਂ ਨਹੀਂ ਕਿਸੇ ਨੂੰ ਛੱਡਣਾ। ਤੁਸੀਂ ਫਿਰ ਕਿਸ ਤਰ੍ਹਾਂ ਗੁਜ਼ਰ ਬਸਰ ਕਰੋਗੇ? ਕਿੱਦਾਂ ਗੁਜ਼ਰ ਬਸਰ ਕਰ ਰਹੇ? ਕਰਦੇ ਪਏ, ਕੀ ਕਰੀਏ? ਸਾਡੇ ਨਾਲ ਮੌਜੂਦ ਨੇ ਇੱਕ ਰਾਹਗੀਰ, ਆਈ ਉਹਨਾਂ ਨਾਲ ਗੱਲ ਕਰਨੇ ਆ। अस्सलाम वालेकुम अस्सलाम। ਭਾਈਜਾਨ ਕੀ ਨਾਮ ਤੁਹਾਡਾ? मेरा नाम अख्तर अली है जी, मैं दीपालपुर तो हाँ। ਭਾਈਜਾਨ ਕੀ ਕੰਮ ਕਰਦੇ ਹੋ? सर मैं तकरीबन पिछले मंगल ਨੂੰ ਆਇਆ ਔਰ ਅੱਜ ਮੰਗਲ ਹੈ, ਮੈਨੂੰ 7 ਦਿਨ ਹੋ ਗਏ ਨੇ ਆਏ ਨੂੰ ਕੰਮ ਦੀ ਤਲਾਸ਼ 'ਚ। ਕੰਮ ਦੀ ਤਲਾਸ਼ 'ਚ ਕਿੱਥੋਂ ਨਿਕਲ? ਦੀਪਾਲਪੁਰ ਤੋਂ? ਹਾਂਜੀ, ਪਹਿਲੇ ਮੈਂ ਸਕੂਲ ਕਰਦਾ ਸੀ, ਕਰੋਨਾ ਦੀ ਵਜ੍ਹਾ ਤੋਂ ਸਕੂਲ ਬੰਦ ਹੋ ਗਿਆ, ਸਕੂਲ ਠੱਪ ਹੋ ਗਿਆ। ਸੁਣਿਆ ਘਰ ਬੈਠਾ ਨਹੀਂ ਜਾਂਦਾ, ਚਲੋ ਕੋਈ ਕੰਮ ਲੱਭਨੇ ਆ। 7 ਕੋਈ ਕੰਮ ਸ਼ਾਮ ਲੱਭਿਆ ਕਿ ਨਹੀਂ? ਭਾਈਜਾਨ 7 ਦਿਨ ਹੋ ਗਏ ਨੇ, ਤਕਰੀਬਨ ਸਵੇਰ ਬੈਠੀ ਦਾ ਸ਼ਾਮ ਤੱਕ ਜਿੰਨੀਆਂ ਦੁਕਾਨਾਂ ਨੇ ਜਿਹੜੀ ਨਜ਼ਰ ਆਉਂਦੀ ਵੀ ਜਿੱਥੇ ਕੋਈ ਪੁੱਛ ਦੱਸ ਕਰਕੇ ਜਿਹਦੇ ਕੋਲ ਜਾਓ ਕਹਿੰਦਾ ਯਾਰ ਕਰੋਨਾ ਦੀ ਵਜ੍ਹਾ ਤੋਂ ਕੰਮ ਮੱਠੇ ਨੇ, ਯਾਰ ਸਾਨੂੰ ਜ਼ਰੂਰਤ ਨਹੀਂ, ਯਾਰ ਅਸੀਂ ਆਪ ਵਿਹਲੇ ਬੈਠੇ ਹਾਂ। ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਉਤੋਂ ਅੱਲਾ ਦੀ ਮਿਹਰਬਾਨੀ ਨਾਲ ਸਾਡੇ ਤੇ ਕਰੋਨਾ ਸ਼ਾਇਦ ਸਾਡੇ ਅਮਾਲ ਦੀ ਵਜ੍ਹਾ ਕਰਕੇ ਮੋਟਰਸਾਈਕਲ ਠੱਲੀ ਡਬਲ ਡੀ ਬਲੌਕ ਚੌਥੇ ਪੋਰਸ਼ਨ ਤੇ ਗਿਆ ਜਨਾਬ। ਆਪਣਾ ਮਹਿਮੂਦ ਫਾਰਮੇਸੀ ਦੇ ਉੱਤੇ ਹੈ ਆਪਣਾ ਪ੍ਰੋਪਰਟੀ ਦਾ ਦਫ਼ਤਰ। ਅੱਲਾ ਦੀ ਮਿਹਰਬਾਨੀ ਨਾਲ 600 ਦਾ ਪੈਟਰੋਲ ਪਾਇਆ ਸੀ, ਜੇ ਥੱਲੇ ਆਇਆ ਤਾਂ ਪੈਟਰੋਲ ਬੰਦ। ਫਕਤ ਜੇਬ ਵਿੱਚ ਮੇਰੇ 20 ਰੁਪਏ ਤੋਂ ਉਹਨੂੰ ਧੱਕ ਦੁੱਕ ਕੇ ਸਵੇਰ ਦਾ ਨਾਸ਼ਤਾ ਨਹੀਂ ਕੀਤਾ। ਇਹ 20 ਰੁਪਏ ਦਾ ਤੇਲ ਪਵਾ ਤੇ ਇੱਥੇ ਵੇਟ ਕਰਦਾ ਖੜਾ। 7 ਦਿਨ ਹੋ ਗਏ ਨੇ, 7 ਦਿਨ ਤੋਂ ਨਾ ਕੋਈ ਨੌਕਰੀ ਲੱਭੀ ਹੈ। 2500 ਰੁਪਇਆ ਸੀ ਜੇਬੂ ਪੈਟਰੋਲ ਪਾ ਕੇ ਨਾਸ਼ਤੇ ਬਸ ਗੁਜ਼ਾਰੇ ਮੁਤਾਬਕ ਕਰ ਕੁਰ ਕੇ ਠੀਕ ਹੋ ਗਿਆ। ਤੇ ਕੰਮ ਕਿੱਥੇ ਲੱਭਦੇ ਰਹੇ ਹੋ? ਕੰਮ ਭਾਈ ਜੀ ਮੈਂ ਆਪਣਾ ਮਾਡਲ ਟਾਊਨ ਫਿਰਿਆ ਜੇ,
ਡਿਫੈਂਸ ਫਿਰਿਆ ਜੇ, ਇਹ ਤੁਹਾਡਾ ਸਾਰਾ ਇਲਾਕਾ ਫਿਰਿਆ ਜੇ। ਰੈਸ਼ ਤਾਂ ਗਰੀਬੋ ਗਰੀਬ ਪੁੱਛਿਆ ਵੀ ਕੋਈ ਤਕਰੀਬਨ 3-4 ਹਜ਼ਾਰ ਵਿੱਚ 5 ਹਜ਼ਾਰ ਵਿੱਚ, ਜਿਹਦੇ ਕੋ ਪੁੱਛੋ 5500 6000 6,500 ਇਸ ਤੋਂ ਥੱਲੇ ਰੈਸ਼ ਕੋਈ ਨਹੀਂ ਮੇਰਾ ਭਰਾ। ਇਹ ਸੂਰਤ ਹਾਲ ਹੈ। ਤਕਰੀਬਨ ਅੱਜ 7 ਦਿਨ ਹੋ ਗਏ ਨੇ, ਸਵੇਰ ਜਾਈਦਾ। ਕਿੰਨਾ ਕੁ ਖਰਚਾ ਹੋ ਗਿਆ 7 ਦਿਨ? ਮੇਰੀ ਜਾਨ, ਮੈਂ 2500 ਰੁਪਇਆ ਘਰੋਂ ਲੈ ਕੇ ਆਇਆ ਸੀ, 300 ਰੁਪਇਆ ਇੱਥੋਂ ਲੈ ਕੇ 2800 ਰੁਪਇਆ ਮੈਕਸਿਮਮ ਖਰਚ ਕਰ ਚੁੱਕਿਆ। ਆਖਰੀ 20 ਰੁਪਏ ਬਚੇ ਸਨ, ਨਾਸ਼ਤਾ ਨਹੀਂ ਕੀਤਾ ਸਵੇਰ ਦਾ, ਨਾ 20 ਦਾ, ਜਿਹਨਾਂ ਪੈਟਰੋਲ ਸਾਰੀ ਟੈਂਕੀ ਵਿਹਲੀ ਕਰ ਦਿੱਤੀ। ਤੇ ਹੁਣ ਕੀ ਕਰੋਗੇ? ਹੁਣ ਅੱਲਾ ਨੂੰ ਯਾਦ ਕਰਕੇ ਪਿੱਛੇ ਫੋਨ ਕੀਤਾ, ਗਲਾਓ ਪੁੱਤਰ ਨੂੰ ਪੈਸੇ, ਪੁੱਤਰ ਘਰ ਆਣਾ। ਪੁੱਤਰ ਜੀ ਤੁਸੀਂ ਇੱਥੇ ਐਵੇਂ ਸਾਰਾ ਲੱਭਦੇ ਹੀ ਰਹੋਗੇ? नहीं, अल्लाह की मेहरबानी ना, अल्लाह जो लिखा है वो देगा इंशाल्लाह। अल्लाह बेहतर करने वाला है। जो हालात हैं ये हमारे अपने, मैं ये नहीं समझता कि ठीक है सारा कुछ होता है, लेकिन हालात अपने अमाल की वजह से हैं। देखिए मैं तो फिर जारी सी बात है, अल्लाह की मेहरबानी से जैसे भी था, जिन्हें पेट्रोल कढ़े अल्लाह उनका भला करे, मेरे वालों उनके ते हलाल है मेरा भरा, तो मैनू भी अल्लाह देगा, कोई मसला नहीं। हलाल किस तरह है? उन्हें तो चोरी की, एवं हलाल करी? मैंने उसे माफ़ कर दिया है भाईजान, कोई बात नहीं, मैंने उसे माफ़ कर दिया है। मैं उससे क़यामत के रोज़ भी नहीं पूछने वाला, मैं अभी उसे माफ़ करता हूँ। चलो ठीक होगा, अच्छी गल है कि तुसी वैसे माफ ऐसे कर। करना नहीं चाहिए, किसी के बारे में सोच भी लेना चाहिए, अगले बंदे का क्या हाल है क्या नहीं है, इस तरह नहीं करना चाहिए। ਸਾਡੇ ਨਾਲ ਮੌਜੂਦ ਨੇ ਇੱਕ ਸੇਲਮੈਨ ਤੇ ਬਜਟ ਆ ਗਿਆ ਵੇ। ਅਸੀਂ ਇਹਨਾਂ ਨੂੰ ਪੁੱਛਾਂਗੇ ਬਜਟ ਦਾ ਕੀ ਅਸਰ ਪਿਆ ਵੇ ਇਹਨਾਂ ਦੀ ਜ਼ਿੰਦਗੀ ਤੇ, ਇਹਨਾਂ ਦੇ ਕਾਰੋਬਾਰੀ ਹਾਲਾਤ ਤੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਭਾਈਜਾਨ ਹੁਕੂਮਤ ਬਜਟ ਪੇਸ਼ ਕਰ ਰਹੀ ਹੈ ਜੀ ਜੀ। ਤੇ ਕੁਝ ਕਰ ਦਿੱਤਾ, ਹੁਣ ਮਨਜ਼ੂਰ ਹੋਣਾ ਅਸੈਂਬਲੀ ਤੋਂ। ਤੁਸੀਂ ਕੀ ਕਹੋਗੇ, ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਜਟ ਨੂੰ ਕੀ ਦੇਖੀਏ ਜੀ, ਨਹੀਂ ਅੱਗੇ ਪਹਿਲੇ ਮਹਿੰਗਾਈ ਹੈਗੀ ਸੀ, ਉੱਥੇ ਹੋਰ ਮਹਿੰਗਾਈ ਕਰਤੀ ਉਹਨਾਂ ਨੇ ਫੜ ਕੇ। ਜੇ ਮਹਿੰਗਾਈ ਦੀ ਮਹਿੰਗਾਈ ਕਰੀ ਜਾਂਦੇ ਨੇ, ਗਰੀਬ ਆਦਮੀ ਭੁੱਖਾ ਮਰਦੇ ਆ ਨਾ ਕੋਈ ਪੈਸੇ। ਅਸੀਂ ਸਵੇਰ ਦੇ ਬੈਠੇ ਹੋਏ ਹਾਂ, 1 ਰੁਪਈਆ ਨਹੀਂ ਅਸੀਂ ਸੇਲਮੈਨ ਨਹੀਂ ਵਟੇ। ਜਦੋਂ ਟਾਈਮ ਆਉਂਦਾ ਸਾਡਾ ਵਟਣ ਦਾ ਕੰਮ ਦਾ, ਠੀਕ ਹੈ, ਕਸਟਮਰ ਸਾਡੇ ਨੇ ਆਉਣਾ ਹੁੰਦਾ, ਕੋਈ ਗਾਹਕਾਂ ਨੇ ਆਉਣਾ ਹੁੰਦਾ, ਉਹਦੇ ਮੁਲਾਜ਼ਮ ਆਉਣੇ ਸ਼ੁਰੂ ਕਰ ਦਿੰਦੇ ਨੇ, ਉਹ ਤੰਗ ਕਰ ਲੈਂਦੇ ਨੇ, ਗੱਡੀਆਂ 'ਚ ਆਉਂਦੇ ਤੇ ਡਾਲੇ ਪਾ ਕੇ ਚੁੱਕ ਕੇ ਲਈ ਜਾਂਦੇ ਨੇ। ਤੇ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਤੁਹਾਡਾ? ਬਸ ਜੀ ਪਤਾ ਨਹੀਂ ਕਿਵੇਂ ਗੁਜ਼ਾਰਾ ਹੁੰਦਾ। ਅਸੀਂ ਯਕੀਨ ਮੰਨਣ ਦੀ ਗੱਲ ਹੈ ਕਿ ਅਸੀਂ ਭੁੱਖੇ ਮਰਨ ਵਾਲਾ ਹਿਸਾਬ ਹੋਇਆ ਵਾ ਸਾਡੇ ਨਾਲ। ਕੱਲ ਵੀ ਕੁਛ ਵੀ ਨਹੀਂ ਲੈ ਕੇ, ਬੱਚਾ ਮੇਰਾ ਛੋਟਾ ਤੇ ਬੱਚਾ, ਦੁੱਧ ਲੈਣ ਵਾਸਤੇ ਪੈਸੇ ਹੀ ਕੋਲ ਨਹੀਂ ਗਏ, ਹਮਸਾਏ ਕੋ ਫੜ ਕੇ ਦੁੱਧ ਲਿੱਤਾ, ਲੈ ਕੇ ਤੇ ਫਿਰ ਉਹਨਾਂ ਨੂੰ ਦੁੱਧ ਬੱਚੇ ਨੂੰ ਪਿਲਾਇਆ। ਬਿਲਕੁਲ ਬੇਫਜ਼ੂਲ ਗੁਜ਼ਾਰਾ ਹੋ ਰਿਹਾ। ਜੈਸੇ ਜਦੋਂ ਦੇ ਇਮਰਾਨ ਖਾਨ ਆਇਆ ਨਾ, ਉਦੋਂ ਦੀ ਬਹੁਤ ਤੰਗੀ ਹੋ ਗਈ, ਬਹੁਤ ਹਾਲਾਤ ਖਰਾਬ ਹੋਏ ਪਏ। ਤੇ ਹੁਣ ਤੇ ਬਜਟ ਵੀ ਪੇਸ਼ ਹੋ ਰਿਹਾ ਵੇ, ਉਹ ਬੜੀ ਨਵੀਦਾਂ ਸੁਣਾਈ ਜਾ ਰਹੀਆਂ ਹੈਗੀਆਂ ਕਿ ਇਹ ਤੁਹਾਨੂੰ ਇਹ ਗੱਡੀ ਸਸਤੀ ਹੋਈ ਹੈਗੀ, ਇਹ ਫਲਾਨੀ ਚੀਜ਼ ਸਸਤੀ ਹੋਈ ਹੈਗੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਜਟ? ਨਹੀਂ ਜੀ, ਕੋਈ ਸਖਤੀ ਕੋਈ ਚੀਜ਼ ਨਹੀਂ ਹੈਗੀ, ਸਿਰਫ ਇਹ ਇਹਨਾਂ ਦੀ ਕਾਰਵਾਈ ਹੈ। ਇਹ ਉਹ ਕਹਿੰਦੇ ਨੇ ਕਰ ਨਹੀਂ ਸਕਦੇ। ਮਹਿੰਗਾਈ ਤਾਂ ਉਂਝ ਹੀ ਹੈ, ਮਹਿੰਗਾਈ ਉੱਥੇ ਡਬਲ ਹੁੰਦੀ ਪਈ ਹੈ। ਉਹਨਾਂ ਨੇ ਕਿਹਾ ਜੀ ਅਸੀਂ ਭੁੱਖੇ ਕਿਸੇ ਨੂੰ ਰਹਿਣ ਹੀ ਨਹੀਂ ਦੇਣਾ, ਗਰੀਬ ਆਦਮੀ ਉਹੀ ਹਿਸਾਬ ਹੁੰਦਾ ਪਿਆ। ਗਰੀਬ ਆਦਮੀ ਉੱਥੇ ਰਹੇਗਾ ਤੇ ਫਿਰ ਇਹਨੂੰ ਭੁੱਖਾ ਹੀ ਮਰੇਗਾ ਨਾ। ਗੱਲ ਤਾਂ ਇਹ ਨਹੀਂ ਹੈਗੀ, ਕੋਈ ਚੱਕਰ ਨਹੀਂ ਗਿਆ, ਸਾਰੇ ਸਿਰਫ ਡਰਾਮੇਬਾਜ਼ੀ ਕਰਦੇ ਨੇ। ਉਹ ਤਾਂ ਕਹਿ ਰਹੇ ਆਵਾਮ ਦੋਸਤ ਬਜਟ ਹੈਗਾ। ਇਮਰਾਨ ਖਾਨ ਸਾਹਿਬ ਨੇ ਆਪ ਕਿਹਾ ਮੈਂ ਸਭ को खुश कर दूंगा। ਉਹ ਖੁਸ਼ ਕਰ ਦੇਗਾ ਨਾ, ਕੀਤਾ ਨਾ, ਕੀ ਕੀਤਾ, ਖੁਸ਼ ਕੀ ਕੀਤਾ ਦਿਖਾਓ, ਕੋਈ ਖੁਸ਼ ਹੀ ਨਹੀਂ ਕੀਤਾ। ਅਰੇ ਕਿ ਗਰੀਬ ਆਦਮੀ ਨੂੰ ਮਾਰਨ ਦੇ ਆ, ਉਹ ਖੁਸ਼ ਕਰਦਾ ਪਿਆ, ਭੁੱਖਾ ਮਾਰਨ ਦੇ ਆ। ਪਹਿਲੇ ਦੀ ਉਹ ਕਰੋਨਾ ਆ ਗਿਆ, ਕਰੋਨਾ ਨੇ ਵਕਤਾ ਪਾਇਆ। ਹੁਣ ਈਦ ਆਈ, ਸੀਜ਼ਨ ਥੋੜਾ ਆਇਆ, ਈਦ ਕਮਾਉਣ ਦਾ ਟਾਈਮ ਆਇਆ, ਤੇ ਫਿਰ ਉਹਨਾਂ ਨੇ ਕਹਿਣਾ ਜੀ ਕਰੋਨਾ ਆ ਗਿਆ। ਉਹਨਾਂ ਫਿਰ ਕਰੋਨੇ ਦੇ ਵਿੱਚ ਵੜ ਜਾਣਾ, ਬਾਅਦ ਫਿਰ ਕਰੋਨਾ ਖਤਮ ਹੋ ਗਿਆ ਜੀ, ਉਹ ਵੈਕਸੀਨ ਦੀ ਲਗਾਉਣੀ ਦੀ ਉਹ ਖਤਮ ਹੋ ਗਈ, ਜੇ ਹੋ ਗਿਆ ਉਹ ਹੋ ਗਿਆ ਜੀ, ਹੁਣ ਜੋ ਬੰਦੇ ਮਰਦੇ ਪਏ ਨੇ, ਜੇ ਹੋ ਗਿਆ। ਬਹੁਤ ਬੁਰਾ ਹਾਲ ਕੀਤਾ ਇਮਰਾਨ ਖਾਨ ਨੇ। ਸਾਡੇ ਨਾਲ ਮੌਜੂਦ ਨੇ ਇੱਕ ਸੇਲਮੈਨ, ਉਹਨਾਂ ਕੋਲ ਅਸੀਂ ਸਵਾਲ ਕਰਾਂਗੇ ਬਜਟ ਪੇਸ਼ ਹੋ ਰਿਹਾ ਵੇ ਤੇ ਉਹਨਾਂ ਦਾ ਇਸ ਬਾਰੇ 'ਚ ਕੀ ਖਿਆਲ ਹੈਗਾ ਵੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਵਰਹਿਮਤੁਲਾਹਿ ਵਬਰਕਾਤੁਹੂ। ਭਾਈਜਾਨ ਕੀ ਨਾਮ ਤੁਹਾਡਾ? ਮੇਰਾ ਨਾਮ ਮਲਕ ਮਰਾਜ। ਬਜਟ ਪੇਸ਼ ਹੋਇਆ ਵੇ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ? ਉਹਦੇ 'ਚ ਇਹ ਵੇ ਕਿ ਇਹਨਾਂ ਜਨਾਬ ਨਾ ਆਟਾ ਸਸਤਾ ਕੀਤਾ ਹੈ, ਨਾ ਚੀਨੀ ਸਸਤੀ ਕੀਤੀ, ਨਾ ਘਿਓ ਸਸਤਾ ਕੀਤਾ, ਤੇ ਗਰੀਬ ਆਦਮੀ ਨੂੰ ਕੀ ਰਿਲੀਫ ਦਿੱਤਾ ਨੇ? ਇੱਕਾ ਦਾ ਬਜਟ ਹੈ, ਇਹ ਤੇ ਇੱਕ ਧੋਖਾ ਹੈ। ਇਹ ਤੇ ਗਰੀਬ ਆਦਮੀ ਨਾਲ ਜ਼ੁਲਮ ਹੈ। ਗਰੀਬ ਆਦਮੀ ਤਾਂ ਰੋਟੀ ਨਹੀਂ ਕਮਾ ਖਾ ਸਕਦਾ। ਇੱਕਾ ਦਾ ਬਜਟ ਹੈ। 850 ਸੀਸੀ ਤੱਕ ਗੱਡੀਆਂ ਸਸਤੀ ਕੀਤੀ ਜਾ ਰਹੀਆਂ, ਟੈਕਸ ਘੱਟ ਕਰ ਦਿੱਤਾ ਗਿਆ, ਮੋਬਾਈਲ ਜਿਹੜਾ ਹੈਗਾ ਉਹ ਵੀ ਸਸਤਾ ਕਰ ਦਿੱਤਾ ਜਾ ਰਿਹਾ। ਉਸ ਤੋਂ ਇਲਾਵਾ ਕਾਲਾਂ ਮਹਿੰਗੀਆਂ ਥੋੜੀ ਕਰ ਦਿੱਤੀਆਂ ਜਾ ਰਹੀਆਂ। ਜਨਾਬ ਨਾ ਤਾਂ ਗੱਡੀ ਨਾਲ ਦਿਲਚਸਪੀ ਹੈ, ਨਾ ਕਾਲ ਨਾਲ ਦਿਲਚਸਪੀ ਹੈ। ਦਿਲਚਸਪੀ ਤੇ ਕਿ ਗਰੀਬ ਆਦਮੀ ਨੂੰ ਆਟਾ ਮਿਲੇ। ਆਟਾ ਸਸਤਾ ਕਰਨਾ ਚਾਹੀਦਾ, ਚੀਨੀ ਸਸਤੀ ਕਰਨੀ ਚਾਹੀਦੀ ਹੈ। ਜਿਹੜਾ ਜੋ ਗਰੀਬ ਆਦਮੀ ਨੇ ਖਾਣਾ ਹੈ, ਇਹ ਕਿ ਗੈਸ ਬਿਜਲੀ ਦਾ ਬਿੱਲ ਮਹਿੰਗਾ ਕਰ ਛੱਡਿਆ, ਬਿਜਲੀ ਦਾ ਬਿੱਲ ਸਸਤਾ ਕਰਨਾ ਚਾਹੀਦਾ ਹੈ, ਗੈਸ ਦਾ ਬਿੱਲ ਸਸਤਾ ਕਰਨਾ ਚਾਹੀਦਾ ਹੈ, ਪਾਣੀ ਦਾ ਬਿੱਲ ਬਿਲਕੁਲ ਖਤਮ ਕਰਨਾ ਚਾਹੀਦਾ ਹੈ। ਜਿਹੜਾ ਉਹਨਾਂ ਨੂੰ ਫ੍ਰੀ ਮਿਲਦਾ ਹੈ, ਇਸ ਦੇ ਨਾਲ ਸਾਨੂੰ ਤੋਨਾ ਲਾਏ ਆ, ਇਹ ਜ਼ਿਆਦਤੀ। ਬਜਟ 'ਚ ਇਹ ਵੀ ਇੰਡੀਆ ਦਿੱਤਾ ਜਾ ਰਿਹਾ, ਪੈਟਰੋਲ ਦਾ ਰੇਟ ਵੀ ਵਧੇਗਾ ਕਿਹਾ ਜਾ ਰਿਹਾ। ਪੈਟਰੋਲ ਤੇ ਸਰ ਇਹ ਜ਼ੁਲਮ ਹੀ ਹੈ ਨਾ, ਜਿਤਨਾ ਮਰਜ਼ੀ ਕਰ ਲੈਣ। ਇਹਨਾਂ ਨੂੰ ਕਿਹਨੇ ਪੁੱਛਣਾ? ਉਹ ਮਾਨਾ ਨਾਈ ਬੈਠਾ, ਨਾ ਕੋਈ ਨੂੰ ਪੁੱਛਣ ਵਾਲਾ। ਪੁੱਛਣ ਵਾਲਾ ਦਿਨ ਹੈ ਕੋ ਨਹੀਂ, ਸ਼ਦਾਈ ਬਿਠਾ ਦਿੱਤਾ ਨੇ ਵਜ਼ੀਰੇ ਵਾਲਾ, ਨਾ ਉਹਨੂੰ ਪਤਾ ਕਿਸੇ ਗੱਲ ਦਾ। ਬਿਲਕੁਲ ਸਹੀ। ਤੁਸੀਂ ਇਹ ਕਹਿ ਰਹੇ ਹੋਗੇ ਕਿ ਬੁਨਿਆਦੀ ਜਿਹੜੀ ਜ਼ਰੂਰਤਾਂ ਹੈਗੀਆਂ ਉਹਦੇ ਤੇ ਅਮਲ ਕਰਨਾ ਚਾਹੀਦਾ ਵੇ ਕਿ ਉਹ ਸਸਤੀ ਕੀਤੀ ਜਾਣ, ਉਹਨਾਂ ਦੇ ਰੇਟ ਥੱਲੇ ਕੀਤੇ ਜਾਣ, ਜਿੰਦੀ ਵਜ੍ਹਾ ਤੋਂ ਆਮ ਆਦਮੀ ਨੂੰ ਫਾਇਦਾ ਹੋਵੇ। 800 ਸੀਸੀ ਜਿਹੜੀ ਗੱਡੀ ਹੈ,
ਇਹਦਾ ਜਨਾਬ ਰੇਟ ਵਧਾ ਦੇਣ, ਕੋਈ ਐਸੀ ਗੱਲ ਨਹੀਂ। ਲੇਕਿਨ ਜਿਹੜਾ ਗਰੀਬ ਆਦਮੀ ਹੈ, ਪਾਕਿਸਤਾਨ 'ਚ ਤਾਂ ਗੁਰਬਤ ਜ਼ਿਆਦਾ ਨਾ ਜੀ। ਇੱਥੇ ਗਰੀਬਾਂ ਨੂੰ ਸਭ ਤੋਂ ਪਹਿਲੇ ਆਟਾ ਸਸਤਾ ਮਿਲਣਾ ਚਾਹੀਦਾ, ਚੀਨੀ ਸਸਤੀ ਮਿਲਣੀ ਚਾਹੀਦੀ, ਗਰੀਬ ਆਦਮੀ ਨੂੰ ਕੋਈ ਸਕੂਨ ਮਿਲਣਾ ਚਾਹੀਦਾ। ਇੱਥੇ ਲਾਹੌਰ ਦੇ ਵਿੱਚ ਇਤਨਾ ਕੂੜਾ ਹੈ, ਉਹਦੇ ਇਮਰਾਨ ਖਾਨ ਜਿਹੜਾ ਉਹਦੇ ਮੁਤਲਕ ਤੇ ਕੋਈ ਸੋਚਦਾ ਨਹੀਂ ਹੈ। ਇਹ ਲਾਹੌਰੀਆਂ ਦੀ ਬਹਾਦਰੀ ਹੈ ਕਿ ਜਿਨ੍ਹਾਂ ਨੂੰ ਵੋਟ ਦੇ ਕੇ ਕਾਮਯਾਬ ਕਰਕੇ ਤੇ ਲਾਹੌਰੀਆਂ ਨਾਲ ਹੀ ਜ਼ਿਆਦਤੀ ਕਰਦਾ ਪਿਆ, ਇਹਨਾਂ ਨੂੰ ਕੂੜੇ ਨਾਲ ਤਬਾਹ ਪਿਆ ਕਰਦਾ ਹੈ, ਜੋ ਬਿਮਾਰੀ ਇੱਥੇ ਫੈਲਾਈ ਹੈ। ਨਹੀਂ, ਉਸਮਾਨ ਬੁਜ਼ਦਾਰ ਸਾਹਿਬ ਨੇ ਤੇ ਇਹ ਹਦਾਇਤ ਦਿੱਤੀ ਹੈ ਜਿੱਥੇ ਜਿੱਥੇ ਕੂੜਾ ਨਜ਼ਰ ਆਏ ਉਹ ਸਾਰਾ ਸਾਫ਼ ਕਰ। ਤੇ ਸੁਮਾਨ ਬਲਦਾਲ ਦੀਆਂ ਅੱਖਾਂ ਐਣੇ ਤੇ ਆ ਕੇ ਵੇਖੇ ਨਾ ਪੱਕੀ ਠੱਠੀ ਕਿੰਨਾ ਕੂੜਾ ਪਿਆ, ਉਹਨੂੰ ਆਖਣ ਉੱਥੇ ਵੀ ਆ ਕੇ ਵੇਖੇ ਸਵੇਰੇ ਕਿੰਨਾ ਗੰਦ ਪਿਆ ਹੁੰਦਾ ਹੈ। ਅਸੀਂ ਘਰੋਂ ਨਿਕਲਦੇ ਆ ਕੂੜਾ ਤੇ ਉਹਦੇ ਬੇਸ਼ੁਮਾਰ ਹੁੰਦਾ ਹੈ। ਕਿੱਥੇ ਉਹ ਜਨਾਬ ਹਦਾਇਤ ਕਰਦਾ ਪਿਆ। ਉਹ ਸਾਰਾ ਮੈਟਰੋ ਤੁਸੀਂ ਸਾਹਮਣੇ ਦੇਖ ਰਹੇ ਹੋ, ਔਰੇਂਜ ਲਾਈਨ ਟ੍ਰੇਨ, ਉਹ ਇਹ ਬਣਾਈ ਹੈ। ਉਸ ਤੋਂ ਇਲਾਵਾ ਕਈ ਪ੍ਰੋਗਰਾਮ ਹੈਗੇ ਨੇ, ਉਹ ਬਣਾ ਰਿਹਾ ਹੈਗਾ, ਉਹ ਕਰ ਰਿਹਾ। ਉਹ ਜਨਾਬ ਉਹ ਕਰਦਾ ਤੇ ਪਿਆ, ਲੇਕਿਨ ਇਹ ਗਰੀਬਾਂ ਦੇ ਮੁਤਲਕ ਕੁਛ ਨਹੀਂ ਨਾ ਕਰਦਾ ਪਿਆ। ਜਿਹੜੀ ਗੰਦਗੀ ਉਹਦੇ ਮੁਤਲਕ ਉੱਤੇ ਕੁਛ ਨਹੀਂ ਉਸਨੇ ਕੀਤਾ। ਪਹਿਲੇ ਮੇਨ ਚੀਜ਼ ਹੈ ਬਿਜਲੀ ਸਸਤੀ ਕਰੇ, ਗੈਸ ਸਸਤੀ ਕਰੇ, ਆਟਾ ਸਸਤਾ ਕਰੇ। ਮੈਂ ਪੂਰੀ ਦੁਨੀਆ ਫਿਰੀ ਹੈ, ਉੱਥੇ ਜਨਾਬ ਘਿਓ ਦੀ ਕੀਮਤ ਵੀ ਠੀਕ ਹੈ, ਆਟੇ ਦੀ ਕੀਮਤ ਵੀ ਠੀਕ ਹੈ, ਬਿਜਲੀ ਦੀ ਕੀਮਤ ਵੀ ਠੀਕ ਹੈ, ਗੈਸ ਕਿੱਧਰ ਕਿੱਧਰ ਗਏ ਹੋ? ਮੈਂ ਜਨਾਬ ਸਾਊਦੀ ਅਰਬ ਦੇਖਿਆ, ਮੈਂ ਯੂਨਾਨ ਦੇਖਿਆ, ਤੁਰਕੀ ਦੇਖਿਆ, ਮੈਂ ਮਕਡੋਨੀਆ ਦੇਖਿਆ, ਸਰਬੀਆ ਦੇਖਿਆ, ਹੈਂਗਰੀ ਦੇਖਿਆ, ਮੈਂ ਜਰਮਨੀ ਰਿਹਾ, ਮੈਂ ਸਾਰੇ ਦੇਖਿਆ। ਕਿਸ ਤਰ੍ਹਾਂ ਤੁਸੀਂ ਇੰਨੇ ਮੁਲਕ ਦੇਖ ਲਏ? ਕਿਉਂ ਜੀ ਮੈਂ ਟੂਰ ਤੇ ਮਤਲਬ ਕਿੰਨੀ ਉਮਰ ਹੈਗੀ ਤੁਹਾਡੀ? ਮੇਰੀ ਉਮਰ 50 ਹੈ। ਤੇ 50 ਸਾਲ ਦੀ ਉਮਰ 'ਚ ਤੁਸੀਂ ਕਿੰਨੇ ਮੁਲਕ ਦੇਖੇ ਨੇ? ਮੈਂ ਸਾਊਦੀ ਅਰਬ ਦੇਖਿਆ, ਮੈਂ ਤੁਰਕੀ ਦੇਖਿਆ, ਯੂਨਾਨ ਦੇਖਿਆ, ਮਕਡੋਨੀਆ ਦੇਖਿਆ, ਸਰਬੀਆ ਦੇਖਿਆ, ਹੈਂਗਰੀ ਦੇਖਿਆ, ਆਸਟਰੀਆ ਦੇਖਿਆ, ਜਰਮਨ ਦੇਖਿਆ। 8 ਮਮਾਲਿਕ ਤੁਸੀਂ ਮੈਨੂੰ ਗਿਣਾਤੇ ਨੇ। ਹਾਂਜੀ। ਤੇ ਫਿਰ ਇਸ ਤਰ੍ਹਾਂ ਕੀ ਹੋਇਆ ਕਿ ਫਿਰ ਹੁਣ ਤੁਸੀਂ ਇਸ ਤਰ੍ਹਾਂ ਹਰ ਦਾ ਮੁਲਕ ਕੰਮ? ਦੇ ਵਿੱਚ ਵੇਖਿਆ ਇਤਨੀ ਗੰਦਗੀ ਨਹੀਂ ਹੈ ਜਿਤਨੀ ਖਾਲੀ ਲਾਹੌਰ 'ਚ। ਠੀਕ ਹੈ, ਨਵਾਜ਼ ਸ਼ਰੀਫ ਦਾ ਦੌਰ ਸੀ, ਗੰਦਗੀ ਨਹੀਂ ਸੀ ਹੈ। ਉਹ ਚੋਰ ਕਹਿੰਦੇ ਹਨ, ਚੋਰ ਹੈ, ਲੇਕਿਨ ਮੈਂ ਮੰਨ ਲਿਆ ਕਿ ਖਾਂਦਾ ਸੀ, ਲੇਕਿਨ ਆਵਾਮ ਨੇ ਇੰਨਾ ਜ਼ੁਲਮ ਨਹੀਂ ਕਰਦਾ ਜਿੰਨਾ ਜ਼ੁਲਮ ਹੁਣ ਪਿਆ ਕਰਦਾ। ਹੁਣ ਗੰਦਗੀ ਵੀ ਬੜੀ ਹੈ, ਮਹਿੰਗਾਈ ਵੀ ਬੜੀ ਹੈ। ਤੇ ਇਸ ਤਰ੍ਹਾਂ ਕੀ ਹੋਇਆ ਕਿ 8 ਮੁਲਕ ਤੁਸੀਂ ਵੇਖ ਰਹੇ ਵਿਜ਼ਿਟ ਕੀਤਾ ਹੋਇਆ, ਤੇ ਹੁਣ ਤੁਸੀਂ ਇੱਧਰ ਇਹ ਕੱਪੜੇ ਵਗੈਰਾ ਲਾ ਕੇ ਤੁਸੀਂ ਵੇਚ ਰਹੇ ਹੋ, ਸੇਲਮੈਨ ਨਹੀਂ ਕਰ ਰਹੇ ਹੋ? ਮੈਂ ਜਰਮਨ ਸੀ ਨਾ, ਠੀਕ ਹੈ, ਜਰਮਨ 'ਚ ਮੈਂ ਉੱਥੇ ਕੰਮ ਕਰਦਾ ਸੀ। ਠੀਕ ਹੈ, ਅਲਹਮਦੁਲਿਲਾ ਮੇਰੇ 10 ਬੱਚੇ ਨੇ, ਕਮਾਉਂਦਾ ਸੀ, ਬੱਚੇ ਦਾ ਰਿਜ਼ਕ ਪਾਲਦਾ ਸੀ। ਠੀਕ ਹੈ, ਇਹਨਾਂ ਜਨਾਬ 50 ਯੂਰੋ ਇਹਨਾਂ ਨੂੰ ਮਿਲਦੇ ਨੇ ਨਾਦਰਾ ਵਾਲਿਆਂ ਨੂੰ, ਕਿ ਬਾਇਓਡਾਟਾ ਦੇਣਾ ਨਾ ਦੇ ਕੇ ਤੇ ਮੈਨੂੰ ਉਦੋਂ ਜਨਾਬ ਰਿਪੋਰਟ ਕਰਾਤਾ। ਅੱਛਾ, ਨਾਦਰਾ ਵਾਲਿਆਂ ਨੇ ਤੁਹਾਨੂੰ ਰਿਪੋਰਟ ਕਰਾਤਾ? ਉਹ ਕਿਸ ਤਰ੍ਹਾਂ? ਉਹ ਬਾਇਓਡਾਟਾ ਦਿੰਦੇ ਨੇ ਨਾ ਕਿ ਜਨਾਬ ਇਹ ਇੱਥੋਂ ਦਾ ਰਹਿਣ ਵਾਲਾ ਬੰਦਾ ਜੇ, ਤੇ ਇਹ ਇਹਦਾ ਸ਼ਨਾਖਤੀ ਕਾਰਡ ਪੂਰਾ ਬਾਇਓਡਾਟਾ ਨਾਦਰਾ ਵਾਲੇ ਦਿੰਦੇ ਨੇ। ਇਹਨਾਂ ਨੂੰ 50 ਯੂਰੋ ਮਿਲਦੇ ਨੇ ਪੂਰੇ ਯੂਰਪ 'ਚ, ਉਹ ਰਿਪੋਰਟ ਕਰ ਛੱਡਦੇ ਨੇ। ਨਹੀਂ, ਨਾਦਰਾ ਵਾਲਿਆਂ ਨੇ ਸਿਰਫ ਤੁਹਾਨੂੰ ਹੀ ਕਿਉਂ ਮਤਲਬ ਉਹ ਉੱਥੇ ਬੜੇ ਬੰਦੇ ਰਿਪੋਰਟ ਨੇ, YouTube ਤੇ ਚੈੱਕ ਤੇ ਕਰੋ, ਤਰਲੇ ਪੇ ਕਰਦੇ ਨੇ। ਮਾਨੇ ਨਾਈ ਦੇ ਵੀ ਤਰਲੇ ਪੇ ਕਰਦੇ ਨੇ ਕਿ ਤੇਰੀ ਮਿਹਰਬਾਨੀ। ਇਮਰਾਨ ਖਾਨ ਮਾਨਾ ਨਾਈ ਹੈ ਨਾ, ਤਰਲੇ ਕਰਦੇ ਨੇ ਕਿ ਤੇਰੀ ਮਿਹਰਬਾਨੀ, ਕੋਈ ਸੋਚ ਕੁਛ ਵੀ ਨਹੀਂ ਸੋਚਦੇ ਪਏ। ਅੱਛਾ, ਡਾਟਾ ਇੱਥੋਂ ਦੀ ਭੇਜਦੇ ਨੇ ਜਿਹੜਾ ਵੀ ਬੰਦਾ ਉੱਧਰ ਦਾ ਹੈਗਾ? ਜੀ ਭੇਜ ਦਿਓ, ਜਿਹਦਾ ਕੇਸ ਪਾਸ ਹੋਇਆ ਠੀਕ ਹੈ, ਜੇ ਨਹੀਂ ਉਹਨੂੰ ਵਾਪਸੀ ਰਿਪੋਰਟ ਕਰ ਦਿਓ। ਇਹਨਾਂ ਨੂੰ 50 ਰੁਪਏ ਉੱਥੋਂ ਦੀ ਗਵਰਨਮੈਂਟ ਦਿੰਦੀ ਹੈ ਨਾ, ਤੋਂ ਜਨਾਬ ਰਿਪੋਰਟ ਕਰ ਛੱਡਦੇ। 50 ਰੁਪਏ ਦੀ ਖਾਤਰ 50 ਤੁਹਾਨੂੰ ਯੂਰੋ, 50 ਰੁਪਏ ਨਹੀਂ 50 ਯੂਰੋ। 50 ਯੂਰੋ ਦੀ ਖਾਤਰ ਤੁਹਾਨੂੰ ਰਿਪੋਰਟ ਕਰਾਇਆ? ਮੇਰੇ ਨਹੀਂ ਹੋਣਾ, ਹਜ਼ਾਰਾਂ ਬੰਦੇ ਰਿਪੋਰਟ ਹੋਏ। ਮੈਂ ਜਦੋਂ ਆਇਆ ਮੇਰੇ ਨਾਲ 2 ਬੰਦੇ ਹੋਰ ਸਨ, 3 ਬੰਦੇ ਸੀ। ਕਈ ਬੰਦੇ ਮਿਸਿੰਗ ਵੀ ਹੁੰਦੇ ਨੇ ਨਾ, ਉਹਨਾਂ ਦੀ ਖਾਤਰ ਇਹ ਕਰਦੇ ਹੈਗੇ ਨੇ, ਜਿਹੜੇ ਮਿਸਿੰਗ ਹੋਏ ਹੋਣ ਕਿਸੇ ਮੁਲਕ 'ਚ, ਜੇ ਫੜੇ ਗਏ ਹੋਣ ਜਾਂ ਫਿਰ ਸਜ਼ਾ ਭੁਗਤ ਰਹੇ ਹੋਣ, ਉਹਨਾਂ ਨੂੰ ਤੇ ਹਕੂਮਤ ਛੁਡਵਾਉਂਦੀ ਹੈਗੀ। ਉਹ ਤੇ ਜਿਹਨੇ ਬੰਦੇ ਨੇ ਜੁਰਮ ਕੀਤਾ, ਜਿਹਨੇ ਕੋਈ ਉੱਥੇ ਜਾ ਕੇ ਇਹਨਾਂ ਜ਼ਿਆਦਤੀ ਕੀਤੀ ਹੈ, ਸਾਡਾ ਤੇ ਚੱਕਰ ਹੀ ਨਹੀਂ ਸੀ ਨਾ। ਅਸੀਂ ਤੇ ਜਨਾਬ ਮਿਹਨਤ ਮਜ਼ਦੂਰੀ ਕਰਨੇ ਸਾਂ ਉੱਥੇ। ਠੀਕ ਹੈ, ਤੇ ਬਾਕੀ ਨਾਲ ਰਿਪੋਰਟ ਕਰਾਤਾ। ਸਾਡੇ ਨਾਲ ਮੌਜੂਦ ਨੇ ਇੱਕ ਸੇਲਮੈਨ। ਬਜਟ ਆ ਰਿਹਾ ਵੇ, ਉਹਦੇ ਬਾਰੇ 'ਚ ਉਹਦਾ ਕੀ ਖਿਆਲ ਹੈਗਾ, ਅਸੀਂ ਪੁੱਛਾਂਗੇ ਬਜਟ ਦੇ ਬਾਰੇ 'ਚ ਉਹ ਕੀ ਖਿਆਲ ਰੱਖਦੇ ਨੇ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਭਾਈਜਾਨ ਕੀ ਨਾਮ ਤੁਹਾਡਾ? ਹਾਰਿਸ ਨਾਮ ਹੈ। ਹਾਰਿਸ ਭਾਈ, ਬਜਟ ਪੇਸ਼ ਹੋ ਰਿਹਾ ਵੇ, ਠੀਕ ਹੈ, ਹੁਣ ਬਜਟ ਆਇਆ, ਇਹਦੇ ਬਾਰੇ 'ਚ ਤੁਹਾਡਾ ਕੀ ਖਿਆਲ ਹੈਗਾ? ਅਸੀਂ ਤਾਂ ਹੁਣ ਕੰਮ ਕਰਨਾ ਚਾਹੁੰਦੇ ਹਾਂ ਕਿ ਕੰਮ ਬਹੁਤ ਸਲੋ ਹੋ ਚੁੱਕਿਆ ਸਾਡਾ, ਤੇ ਰੇਟ ਬਹੁਤ ਵੱਧ ਚੁੱਕਿਆ ਇਸ ਕੱਪੜੇ ਦੇ ਵਿੱਚ। ਠੀਕ ਹੈ, ਪਹਿਲੇ 170 ਕਿੰਨਾ ਰੇਟ ਹੋ ਗਿਆ? ਹੁਣ ਹੋ ਗਿਆ 280 ਰੁਪਏ ਸ਼ਰਟ ਦਾ ਰੇਟ ਹੋ ਗਿਆ। ਠੀਕ ਹੈ, ਟੀ ਸ਼ਰਟ ਜਿਹੜੀ ਹੈ ਇਹ ਹੋ ਗਈ ਹੈ 270 ਰੁਪਏ ਦੀ ਇੱਕ ਸ਼ਰਟ 270 ਰੁਪਏ ਦੀ ਹੋ ਗਈ। ਜੀ। 200 ਪਹਿਲੇ ਕਿੰਨੇ ਦੀ ਸੀ? ਪਹਿਲੇ ਹੈਗੀ ਸੀ 150 ਰੁਪਏ ਦੀ, ਨਾਲੇ ਰੇਟ ਕਾਫੀ ਵੱਧ ਚੁੱਕਿਆ, ਇਕੱਠੇ ਹੀ ਹੋ ਰੇਟ ਵਧਾਤਾ ਨੇ, ਕਾਫੀ ਰੇਟ ਵੱਧ ਗਏ ਚੁੱਕਿਆ। ਤੇ ਬਜਟ 'ਚ ਤੇ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਆਵਾਮ ਨੂੰ। ਖਾਨ ਸਾਹਿਬ ਦਾ ਕਹਿਣਾ ਕਿ ਬਜਟ ਵੇਖ ਕੇ ਸਾਰੀ ਦੁਨੀਆ ਖੁਸ਼ ਹੋਈਏਗੀ, ਸਾਰਾ ਪਾਕਿਸਤਾਨ ਖੁਸ਼ ਹੋਈਏਗਾ, ਹਰ ਬੰਦਾ ਖੁਸ਼ ਹੋਈਏ। ਕੋਈ ਸਮਝ ਨਹੀਂ ਆ ਰਹੀ ਵੈਸੇ ਕੰਮ ਦੀ, ਵਿਹਲੇ ਜਾ ਰਹੇ ਹਾਂ, ਕੱਪੜਾ ਲਾਈ ਰੱਖਦੇ ਹਾਂ, ਕੋਈ ਚੱਕਰ ਹੀ ਨਹੀਂ ਹੈਗਾ। ਇੱਕ ਸ਼ਰਟ ਵੇਚ ਕੇ ਜਾ ਰਿਹਾ, 2 ਵੇਚ ਕੇ ਜਾ ਰਿਹਾ, ਹਿਸਾਬ ਨਾਲ ਉਹੀ ਕੰਮ ਹੋ ਰਿਹਾ, ਸਲੋ ਬਹੁਤ ਹੈਗਾ, ਕਾਰ ਖਰਚੇ ਨਹੀਂ ਪੂਰੇ ਹੋ ਰਹੇ। ਤੁਹਾਡੀ ਸ਼ਾਦੀ ਹੋਈ ਹੋਈ? ਜੀ ਸ਼ਾਦੀ ਹੋਈ। ਕਿੰਨੇ ਬੱਚੇ ਨੇ? 2 ਬੱਚੇ ਹੈਗੇ ਨੇ। ਤੇ ਕਿਸ ਤਰ੍ਹਾਂ ਫਿਰ ਆਪ ਗੁਜ਼ਾਰਾ ਕਰ ਰਹੇ ਹੋ? ਬਸ 1-2 ਵੀ ਤਿਕਰੀ ਸੀ ਬੈਠੇ ਰਹੀ ਰਾਤ ਤਿਕਰੀ,
ਸਵੇਰ ਅਸੀਂ ਆ ਜੀ ਤਾਂ 12 ਕੁ ਵਜੇ ਕੋਈ ਸਮਝ ਨਹੀਂ ਆ ਰਹੀ, ਕਦੀ 2 ਪੀਸ ਵੇਚ ਲਿਆ, ਕਦੀ 3 ਵੇਚ ਲਿਆ, ਬਸ ਇਹ ਸਰਕਲ ਚੱਲ ਰਿਹਾ ਸਾਡਾ। ਤੇ ਬਜਟ ਆਉਣ ਦੇ ਨਾਲ ਕੁਝ ਬਿਹਤਰੀ ਆਈ ਹੈ ਕੰਮ 'ਚ? ਹੁਣ ਸਮਝ ਨਹੀਂ ਆ ਰਹੀ, ਕਾਫੀ ਕੰਮ ਡਾਊਨ ਹੀ ਹੋ ਚੁੱਕਿਆ ਜਦੋਂ ਦਾ ਇਮਰਾਨ ਖਾਨ ਆਇਆ ਹੋਇਆ ਹੈ। ਸਮਝ ਹੀ ਨਹੀਂ ਆ ਰਹੀ ਬਿਲਕੁਲ ਹੀ। ਫਿਲਹਾਲ ਅਸੀਂ ਲਾ ਰਹੇ ਹਾਂ ਫੈਕਟਰੀ, ਪਹਿਲੇ ਕੰਮ ਕਰਦਾ ਸੀ ਉਧਰ ਵੀ ਨਹੀਂ ਹਿਸਾਬ ਕਿੰਨੇ ਦਾ ਵੇਚ ਰਹੇ ਹੋ ਆ ਪੀਸ? ਅਸੀਂ ਵੇਚ ਰਹੇ 500 ਦਾ ਸ਼ਲਵਾਰ ਕਮੀਜ਼ ਵੇਚਣ ਡਿਆ ਵਾਲਾ, ਤੇ ਜਿਹੜਾ ਇੱਧਰ ਲੱਗਿਆ ਕਮੀਜ਼ ਵੀ ਜੀ ਜੀ, ਪਹਿਲੇ ਜਿਹੜਾ ਮਾਲ ਸਾਡੇ ਕੋਲ ਸਟਾਕ ਹੋਇਆ ਪਿਆ ਸੀ ਉਹ ਅਸੀਂ ਵੇਚ ਰਹੇ ਹਾਂ। ਹੁਣ ਜਿਹੜਾ ਰੇਟ ਉਹਨਾਂ ਦਾ ਵਧਾਇਆ ਨਾ, ਇਹ ਵਾਲਾ ਜਿਹੜਾ ਅਸੀਂ ਵੇਚ ਰਹੇ ਹਾਂ 600 ਦਾ, ਜਿਹੜਾ ਇਹ ਵਾਲਾ ਬਣਿਆ ਹੋਇਆ ਹੈ ਸਿੰਧੀ ਸਟਾਈਲ ਵਿੱਚ, ਇਹਦਾ ਰੇਟ 21 ਹੈਗਾ। 900 ਰੁਪਏ ਦਾ 2 ਪੀਸ ਹੈ ਤੇ ਅਸੀਂ ਵੇਚ ਰਹੇ ਹਾਂ 1000 ਰੁਪਏ ਦਾ ਕਰੀਬ। ਤੇ ਇਹ ਵਾਲਾ ਕਿੰਨੇ ਦਾ ਹੈਗਾ? ਇਹ 600 ਰੁਪਏ ਦਾ 2 ਪੀਸ ਵੇਚ ਰਹੇ ਹਾਂ, 550 ਰੁਪਏ ਦਾ ਵੈਸੇ ਆਂਦਾ ਹੈ ਸ਼ਲਵਾਰ। ਤੁਸੀਂ ਕਹਿ ਰਹੇ ਸੀ 270 ਰੁਪਏ ਰੇਟ ਹੋ ਗਿਆ ਉਹਨੇ। ਉਹ ਟੀ-ਸ਼ਰਟ ਦਾ ਤੁਹਾਨੂੰ ਕਿਹਾ ਸੀ।